ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜਿਹੜਾ ਪ੍ਰੋਗਰਾਮ ਦਾ ਆਪਾਂ ਵਿਸ਼ਾ ਰੱਖਿਆ ਉਹ ਹੈਗਾ ਕਿ ਸਭ ਤੋਂ ਵਧੀਆ ਸਿੱਖ ਦੀ ਤੇ ਸਭ ਤੋਂ ਵਧੀਆ ਪੰਜਾਬੀ ਦੀ ਪਛਾਣ ਕਿਵੇਂ ਬਦਲੀ ਜਾ ਰਹੀ। ਪਹਿਲਾਂ ਤਾਂ ਇਸ ਗੱਲ ਨੂੰ ਨਿਰਧਾਰਿਤ ਕਰੀਏ ਕਿ ਸਭ ਤੋਂ ਵਧੀਆ ਸਿੱਖ ਜਿਹੜਾ ਹੈ ਉਹ ਕੌਣ ਹੋ ਸਕਦਾ। ਸੁਭਾਵਿਕ ਗੱਲ ਹੈ ਕਿ ਜਿਹੜਾ ਸ਼ਖਸ ਸਿੱਖੀ ਨੂੰ ਸਮਰਪਿਤ ਹੋਵੇ, ਸਿੱਖ ਧਰਮ ਦੀ ਮਰਿਆਦਾ ਉੱਤੇ ਪਹਿਰਾ ਦੇਵੇ, ਜਿਹੜਾ ਸਿੱਖੀ ਲਈ ਲੜਨ ਮਰਨ ਦਾ ਜਜ਼ਬਾ ਰੱਖਦਾ ਹੋਵੇ, ਜਿਹੜਾ ਸਿੱਖ ਅਤੇ ਸਿੱਖੀ ਨੂੰ ਹਰ ਪਲ ਤਰਜੀਹ ਦਿੰਦਾ ਹੋਵੇ, ਉਹ ਸਭ ਤੋਂ ਵਧੀਆ ਸਿੱਖ ਹੋ ਗਿਆ। ਤੇ ਸਭ ਤੋਂ ਵਧੀਆ ਪੰਜਾਬੀ ਵੀ ਫਿਰ ਸਿੱਧਾ ਹੀ ਇਹ ਕੰਮ, ਜੇ ਆਪਾਂ ਸਭ ਤੋਂ ਵਧੀਆ ਪੰਜਾਬੀ ਉਸ ਸ਼ਖਸ ਨੂੰ ਕਵਾਂਗੇ ਜਿਹੜਾ ਚਾਹੇ ਸਿੱਖ ਆ ਚਾਹੇ ਉਹ ਗੈਰ ਸਿੱਖ ਆ, ਪਰ ਉਹ ਪੰਜਾਬ ਵਿੱਚ ਰਹਿੰਦਾ ਹੋਣ ਕਰਕੇ ਕਲੇਮ ਕਰਦਾ ਕਿ ਮੈਂ ਪੰਜਾਬੀ ਹਾਂ, ਤੇ ਉਹ ਸਭ ਤੋਂ ਵਧੀਆ ਪੰਜਾਬੀ ਆਪਾਂ ਉਹਨਾਂ ਨੂੰ ਮੰਨ ਸਕਦੇ ਹਾਂ ਜਿਹੜੇ ਹਮੇਸ਼ਾ ਪੰਜਾਬ ਦੇ ਹੱਕਾਂ ਅਤੇ ਪੰਜਾਬ ਦੇ ਹਿੱਤਾਂ ਲਈ ਤਤਪਰ ਰਹਿਣ ਤੇ ਪੰਜਾਬ ਅਤੇ ਪੰਜਾਬੀਅਤ ਨੂੰ ਸਮਰਪਿਤ ਰਹਿਣ, ਪੰਜਾਬ ਅਤੇ ਪੰਜਾਬੀਅਤ ਦੇ ਹੱਕ ਵਿੱਚ ਹਮੇਸ਼ਾ ਡਟੇ ਰਹਿਣ ਤੇ ਪੰਜਾਬੀਅਤ ਅਤੇ ਪੰਜਾਬ ਦੇ ਦੁਸ਼ਮਣਾਂ ਨੂੰ, ਵੈਰੀਆਂ ਨੂੰ ਵੰਗਾਰਨ ਲਈ, ਲਲਕਾਰਨ ਲਈ, ਉਹਨਾਂ ਨਾਲ ਲੜਨ ਮਰਨ ਲਈ ਹਰ ਮੌਕੇ ਤਿਆਰ ਰਹਿਣ। ਹੁਣ ਇਹ ਤਾਂ ਅਸਲ ਵਿੱਚ ਮੋਟੀ ਜੀ ਯਾਨੀ ਕਿ ਆਪਾਂ ਗੱਲ ਕਹਿ ਸਕਦੇ ਹਾਂ ਕਿ ਸਭ ਤੋਂ ਵਧੀਆ ਸਿੱਖ ਦੀ ਜਾਂ ਸਭ ਤੋਂ ਵਧੀਆ ਪੰਜਾਬੀ ਦੀ ਪਛਾਣ ਇਹ ਹੋਣੀ ਚਾਹੀਦੀ। ਹੁਣ ਜਿਹੜੀ ਇਸ ਮੌਕੇ ਪੰਜਾਬ ਵਿੱਚ ਰਹਿੰਦਿਆਂ ਅਸੀਂ ਮਹਿਸੂਸ ਕਰ ਰਹੇ ਹਾਂ ਕਿ ਪਛਾਣ ਹੁਣ ਕਿਵੇਂ ਬਦਲੀ ਜਾ ਰਹੀ ਹੈ। ਹੁਣ ਪੰਜਾਬੀ ਉਹ ਮੰਨਿਆ ਜਾਂਦਾ ਸਭ ਤੋਂ ਵਧੀਆ ਭਾਰਤੀ ਤੰਤਰ ਰਾਹੀਂ, ਭਾਰਤੀ ਮੀਡੀਆ ਰਾਹੀਂ, ਜਿਹੜਾ ਪੰਜਾਬ ਦੇ ਵੈਰੀਆਂ ਦੇ ਹੱਕ ਵਿੱਚ ਭੁਗਤੇ ਤੇ ਜਿਹੜਾ ਜਦੋਂ ਪੰਜਾਬ ਦੇ ਹੱਕਾਂ ਅਤੇ ਪੰਜਾਬ ਦੇ ਹਿੱਤਾਂ ਉੱਤੇ ਡਾਕਾ ਪੈ ਰਿਹਾ ਹੋਵੇ, ਜਿਹੜਾ ਉਦੋਂ ਪੰਜਾਬ ਦੇ ਹੱਕਾਂ ਲਈ ਲੜਨ ਮਰਨ ਦੀ ਥਾਂ ਉਹਨਾਂ ਲੋਕਾਂ ਦੀ ਘੇਰਾਬੰਦੀ ਕਰੇ ਜਿਹੜੇ ਲੜ ਰਹੇ ਹੋਣ, ਤੇ ਜਿਹੜਾ ਪੰਜਾਬ ਦੇ ਵਿਰਸੇ, ਪੰਜਾਬ ਦੇ ਸੱਭਿਆਚਾਰ ਤੇ ਪੰਜਾਬ ਦੀ ਬੋਲੀ ਤੇ ਪੰਜਾਬ ਨਾਲ ਜੁੜੀ ਹਰ ਚੀਜ਼ ਦਾ ਆਪ ਵਿਰੋਧ ਕਰੇ ਤੇ ਨਾਲ ਦੀ ਨਾਲ ਉਹਨਾਂ ਲੋਕਾਂ ਦੇ ਖਿਲਾਫ ਡਟਿਆ ਰਹੇ ਜਿਹੜੇ ਪੰਜਾਬ ਦੇ ਹੱਕਾਂ, ਪੰਜਾਬ ਦੇ ਹਿੱਤਾਂ, ਪੰਜਾਬ ਦੀ ਬੋਲੀ, ਪੰਜਾਬ ਦੀ ਵਿਰਾਸਤ, ਪੰਜਾਬ ਦੇ ਸੱਭਿਆਚਾਰ ਦੇ ਲਈ ਲੜਨ ਮਰਨ ਦਾ ਜਜ਼ਬਾ ਰੱਖਦੇ ਹੋਣ। ਇਹ ਹੁਣ ਨਵੀਂ ਪਛਾਣ ਬਣ ਗਈ। ਦੂਜਾ ਹੈਗਾ ਸਿੱਖ। ਸਭ ਤੋਂ ਵਧੀਆ ਸਿੱਖ ਹੁਣ ਉਹਨਾਂ ਨੂੰ ਮੰਨਿਆ ਜਾਣ ਲੱਗ ਪਿਆ ਹੈ ਜਿਹੜੇ ਦਿੱਲੀ ਅਤੇ ਨਾਗਪੁਰ ਦੇ ਨਾਲ ਸਹਿਮਤ ਹੋ ਕੇ ਸਿੱਖੀ ਦੀਆਂ ਜੜ੍ਹਾਂ ਵੱਢਣ ਵਾਲੀਆਂ ਸਾਰੀਆਂ ਕਾਰਵਾਈਆਂ ਦੇ ਵਿੱਚ ਚੌਧਰੀ ਬਣ ਕੇ ਰਹਿਣ। ਜਿਹੜੇ ਸਿੱਖ ਸਿੱਖੀ ਦੇ ਦੁਸ਼ਮਣਾਂ ਦੇ ਨਾਲ ਘਿਓ ਖਿਚੜੀ ਬਣ ਕੇ ਰਹਿਣ, ਉਹ ਕਹਿੰਦੇ ਜੀ ਸਭ ਤੋਂ ਵਧੀਆ ਸਿੱਖ ਹੋ। RSS ਦੇ ਦੱਲੇ ਬਣ ਕੇ ਪੰਥ ਦੀ ਪਿੱਠ ਵਿੱਚ ਛੁਰਾ ਮਾਰਨ, ਉਹ ਕਹਿੰਦੇ ਬਹੁਤ ਮਹਾਨ ਸਿੱਖ। ਤੇ ਜਿਹੜੇ ਸਿੱਖ ਧਰਮ ਦੀ ਮਰਿਆਦਾ, ਸਿੱਖ ਧਰਮ ਦੇ ਸਾਰੇ ਸਿਸਟਮ ਨੂੰ ਮਲੀਆ ਮੇਟ ਕਰਨ ਉੱਤੇ ਤੁਲੇ ਹੋਣ, ਜਿਹੜੇ ਸਿੱਖੀ ਦੀ ਪਛਾਣ ਬਦਲਣ, ਸਿੱਖਾਂ ਨੂੰ ਕੇਸਾਧਾਰੀ ਹਿੰਦੂ ਕਹਿਣ ਤੇ ਸਿੱਖਾਂ ਦੇ ਧਰਮ ਦੀ ਮਰਿਆਦਾ ਜਿਹੜੀ ਆ ਜਾਂ ਸਿੱਖ ਵਿਰਾਸਤ ਆ, ਇਹਦੇ ਉੱਤੇ ਬ੍ਰਾਹਮਣਵਾਦੀ ਰੰਗ ਚਾੜਨ ਵਾਲੀਆਂ ਸਾਰੀਆਂ ਕਾਰਗੁਜ਼ਾਰੀਆਂ ਦੇ ਵਿੱਚ ਜਿਹੜੇ ਲੋਕ ਹਿੱਸਾ ਲੈਣ, ਸਿੱਖੀ ਦੇ ਉਲਟ ਚੱਲਣ, ਉਹ ਕਹਿੰਦੇ ਜੀ ਬੜੇ ਚੰਗੇ ਸਿੱਖ। ਹੁਣ
जे पंजाब अते पंथ के नज़रिए तो ये चीज़ां नूं वाचांगे ਤਾਂ ਆਪਾਂ ਕਹਾਂਗੇ ਕਿ ਜਿਹੜੇ ਲੋਕ ਪੰਥ ਅਤੇ ਪੰਜਾਬ ਦੇ ਉਲਟ ਭੁਗਤਦੇ ਨੇ ਉਹ ਲੋਕ ਉਹ ਵਰਤਾਰੇ ਤੇ ਉਹ ਘਟਨਾਕ੍ਰਮ ਜਿਹੜੇ ਆ ਉਹਨਾਂ ਨੂੰ ਗਦਾਰ ਕਿਹਾ ਜਾਣਾ ਚਾਹੀਦਾ। ਜਿਹੜੇ ਲੋਕ ਸਿੱਖਾਂ ਦੇ ਘਰੇ ਜਨਮ ਲੈ ਕੇ ਸਿੱਖੀ ਦੀਆਂ ਜੜ੍ਹਾਂ ਵੱਢਣ ਉਹ ਤਾਂ ਸਿੱਖੀ ਲਈ ਗਦਾਰ ਹੋ ਗਏ। ਤੇ ਐਵੇਂ ਹੀ ਜਿਹੜੇ ਪੰਜਾਬੀ ਅਖਵਾ ਕੇ ਪੰਜਾਬ ਦੇ ਉਲਟ ਭੁਗਤਣ ਉਹ ਵੀ ਗਦਾਰ ਹੋ ਗਏ। ਪਰ ਇਹ ਤਾਂ ਪੰਥ ਅਤੇ ਪੰਜਾਬ ਦਾ ਨਜ਼ਰੀਆ ਹੈ ਸੱਜਣੋ। ਜਿਹੜਾ ਭਾਰਤ ਵਾ, ਜਿਹੜੇ ਭਾਰਤ ਦੇ ਹਕੂਮਤੀ ਥੰਮ ਨੇ, ਜਿਹੜੇ ਭਾਰਤ ਦੇ ਮੀਡੀਆ ਕਰਮਚਾਰੀ ਨੇ, ਜਿਹੜਾ ਭਾਰਤ ਦਾ ਸਮੁੱਚਾ ਹਕੂਮਤੀ ਨਿਜ਼ਾਮ ਆ, ਅਦਾਲਤਾਂ, ਪਾਰਲੀਮੈਂਟ, ਅਸੈਂਬਲੀ, ਪੰਜਾਬ ਪੁਲਿਸ, CID, IB, ਰਾ ਤੇ ਹੋਰ ਜਿੰਨਾ ਵੀ ਲੱਲੜ ਪੱਲੜ ਹੈ, ਇਹਨਾਂ ਦੀ ਨਜ਼ਰ ਵਿੱਚ ਉਹ ਸਿੱਖ ਜਿਹੜੇ ਸਿੱਖੀ ਦੇ ਖਿਲਾਫ ਚੱਲਣ ਵਾਲੀਆਂ ਸਾਰੀਆਂ ਸਰਗਰਮੀਆਂ ਦੇ ਵਿੱਚ ਚੌਧਰੀ ਬਣ ਕੇ ਸਿੱਖੀ ਦੀਆਂ ਜੜ੍ਹਾਂ ਵੱਢਣ ਲਈ ਪੂਰਾ ਸਾਥ ਸਹਿਯੋਗ ਦੇਣ, ਉਹ ਸਭ ਤੋਂ ਵਧੀਆ ਸਿੱਖ। ਹੁਣ ਇਹਦੇ ਨਾਲ ਇੱਕ ਨਵੀਂ ਸਥਿਤੀ ਪੈਦਾ ਹੋ, ਉਹ ਇਹ ਹੋ ਗਈ ਬਈ ਜਿਹੜੇ ਪੰਥ ਅਤੇ ਪੰਜਾਬ ਦੀ ਨਜ਼ਰ ਵਿੱਚ ਨਾਇਕ ਨੇ, ਕਿਉਂਕਿ ਉਹ ਪੰਥ ਅਤੇ ਪੰਜਾਬ ਦੇ ਹੱਕਾਂ ਲਈ, ਪੰਥ ਅਤੇ ਪੰਜਾਬ ਦੇ ਹਿੱਤਾਂ ਲਈ ਜੂਝਦੇ ਨੇ, ਇਸ ਕਰਕੇ ਉਹ ਨਾਇਕ ਨੇ। ਉਹਨਾਂ ਸਾਰਿਆਂ ਨੂੰ ਸਮੁੱਚਾ ਭਾਰਤੀ ਸਿਸਟਮ ਅਤੇ ਭਾਰਤੀ ਮੀਡੀਆ ਖਲਨਾਇਕ ਦੇ ਤੌਰ ਤੇ ਬਦਨਾਮ ਕਰਦਾ ਹੈ। ਜਦੋਂ ਵੱਡੇ ਨਾਮਵਰ ਕੱਦਵਾਰ ਲੀਡਰਾਂ ਦੇ ਬਿਆਨ, ਜਦੋਂ ਹਕੂਮਤੀ ਏਜੰਸੀਆਂ ਦੀਆਂ ਵੱਡੀਆਂ ਸਟੇਟਮੈਂਟਾਂ ਅਤੇ ਮੀਡੀਆ ਦੇ ਵਿੱਚ ਉਹਨਾਂ ਪੰਥ ਅਤੇ ਪੰਜਾਬ ਦੇ ਹੱਕ ਵਿੱਚ ਭੁਗਤਣ ਵਾਲਿਆਂ ਨਾਇਕਾਂ ਨੂੰ ਭੰਡਣ ਦੇ ਲਈ, ਬਦਨਾਮ ਕਰਨ ਦੇ ਲਈ ਜਦੋਂ ਸਟੇਟਮੈਂਟਾਂ ਅਤੇ ਐਲਾਨ ਆਉਂਦੇ ਹੈ, ਉਦੋਂ ਪੰਜਾਬ ਤੋਂ ਬਾਹਰ ਬੈਠੇ ਦੂਰ ਦਰਾਡੇ ਜਾਂ ਹੋਰ ਮਤਾਂਤਰਾਂ ਦੇ ਲੋਕ ਉਹ ਸਮਝਦੇ ਆ ਕਿ ਇਹ ਵਾਕਿਆ ਹੀ ਗਲਤ ਬੰਦੇ ਹੋਣੇ ਆ, ਇਹ ਵਾਕਿਆ ਹੀ ਖਲਨਾਇਕ ਹੋਣੇ। ਯੂਪੀ, ਬਿਹਾਰ, ਬੰਗਾਲ ਜਾਂ ਹੋਰਨਾਂ ਬਾਹਰਲੇ ਮੁਲਕਾਂ ਦੇ ਜਾਂ ਦੂਜੀਆਂ ਨਸਲਾਂ ਤੇ ਦੂਜੀਆਂ ਧਰਮਾਂ ਕੌਮਾਂ ਦੇ ਲੋਕ ਜਦੋਂ ਭਾਰਤੀ ਮੀਡੀਆ ਦੇ ਰਾਹੀਂ ਜਾਂ ਭਾਰਤੀ ਲੀਡਰਸ਼ਿਪ ਦੇ ਰਾਹੀਂ ਪੰਜਾਬ ਬਾਰੇ ਜਾਂ ਸਿੱਖਾਂ ਬਾਰੇ ਕੁਝ ਰਾਏ ਬਣਾਉਣੀ ਚਾਹੁੰਦੇ ਹੋਣ, ਤਾਂ ਉਹਨਾਂ ਦੇ ਨਜ਼ਰ ਵਿੱਚ ਅਸੀਂ ਸਾਰੇ ਜਿਹੜੇ ਲੋਕ ਸਿੱਖੀ ਦੀ ਚੜ੍ਹਦੀ ਕਲਾ ਲੋਚਦੇ ਹਾਂ, ਜਿਹੜੇ ਸਿੱਖੀ ਉੱਤੇ ਹੋਣ ਵਾਲੇ ਖਤਰਿਆਂ ਮੌਕੇ ਮੈਦਾਨ ਵਿੱਚ ਆਉਣ ਤੋਂ ਝਿਜਕਦੇ ਨਹੀਂ, ਜਿਹੜੇ ਪੰਜਾਬ ਦੇ ਹੱਕਾਂ ਅਤੇ ਹਿੱਤਾਂ ਉੱਤੇ ਪੈਣ ਵਾਲੇ ਡਾਕਿਆਂ ਮੌਕੇ ਆਪਦੇ ਫਰਜ਼ ਨਿਭਾਉਣ ਲੱਗਿਆਂ ਬਾਹਲੀ ਜ਼ਿਆਦਾ ਪਰਵਾਹ ਨਹੀਂ ਕਰਦੇ, ਸਾਨੂੰ ਸਾਰਿਆਂ ਨੂੰ ਉਹ ਜਿਹੜੇ ਲੋਕ ਭਾਰਤੀ ਲੀਡਰਾਂ ਤੇ ਭਾਰਤੀ ਮੀਡੀਆ ਦੇ ਮਕੜ ਜਾਲ 'ਚ ਫਸੇ ਹੋਏ ਹੋਣਗੇ, ਉਹ ਸਾਨੂੰ ਖਲਨਾਇਕ ਸਮਝਦੇ ਹੋਣ। ਜਿਵੇਂ ਹੁਣ ਦਰਿਆਈ ਪਾਣੀਆਂ ਦਾ ਮਸਲਾ, ਸਾਰੇ ਭਾਰਤ ਦਾ ਮੀਡੀਆ ਜਿਹੜਾ ਹੈ, ਸਾਰੇ ਭਾਰਤ ਦੀ ਜਿਹੜੀ ਲੀਡਰਸ਼ਿਪ ਹੈ, ਅਦਾਲਤੀ ਸਿਸਟਮ ਜੋ ਹੈ, ਉਹ ਇਹ ਜਤਾਉਣ ਤੇ ਲੱਗਿਆ ਹੋਇਆ ਕਿ ਜਿਹੜੇ ਲੋਕ ਕਹਿੰਦੇ ਆ ਕਿ ਅਸੀਂ ਪੰਜਾਬ ਦੇ ਪਾਣੀ ਲੁੱਟਣ ਨਹੀਂ ਦਿਆਂਗੇ, ਅਸਲ ਵਿੱਚ ਇਹ ਭਾਰਤੀ ਹਕੂਮਤੀ ਨਿਜ਼ਮ ਸਿਸਟਮ ਵਿਧਾਨ ਦੇ ਉਲਟ ਨੇ। ਤੇ ਇਹਨਾਂ ਸਾਰਿਆਂ ਨੂੰ
ਗੋਲੀਆਂ ਨਾਲ ਉਡਾ ਦਿੱਤਾ ਜਾਣਾ ਚਾਹੀਦਾ। ਇਹ ਬੜੇ ਵੱਡੇ ਖਤਰਨਾਕ ਰਾਖਸ਼ ਨੇ। ਇਹ ਪੰਜਾਬ ਦੇ ਲੋਕ ਜਿਹੜੇ ਨੇ ਅਸਲ ਵਿੱਚ ਇਹ ਮਨੁੱਖਤਾ ਦੇ ਦੁਸ਼ਮਣ ਨੇ, ਕਿਉਂਕਿ ਇਹ ਹਰਿਆਣੇ ਤੇ ਹਿਮਾਚਲ ਨੂੰ ਪਾਣੀ ਨਹੀਂ ਦੇਣ ਦਿੰਦੇ ਤੇ ਇਹਨਾਂ ਲੋਕਾਂ ਦਾ ਘਾਣ ਹੋਣਾ ਚਾਹੀਦਾ। ਸੋ ਸਹਿਜੇ ਸਹਿਜੇ ਸਾਰੇ ਭਾਰਤੀ ਲੋਕਾਂ ਦੀ ਇੱਕ ਸਮੂਹਕ ਭਾਵਨਾ ਜਿਹੜੀ ਆ ਇਸ ਨੁਕਤੇ ਦੇ ਦੁਆਲੇ ਕੇਂਦਰਿਤ ਕੀਤੀ ਜਾ ਰਹੀ ਆ। ਭਾਰਤੀ ਲੀਡਰਸ਼ਿਪ, ਅਦਾਲਤੀ ਸਿਸਟਮ ਤੇ ਸਮੁੱਚਾ ਭਾਰਤੀ ਨਿਜ਼ਾਮ, ਖਾਸ ਤੌਰ ਤੇ ਭਾਰਤੀ ਮੀਡੀਆ ਦੇ ਰਾਹੀਂ ਸਾਰੀ ਦੁਨੀਆ ਦੇ ਸਾਹਮਣੇ ਪੰਜਾਬ ਦੇ ਦਰਿਆਈ ਪਾਣੀਆਂ ਦੇ ਹੱਕਾਂ ਲਈ ਲੜਨ ਵਾਲੇ ਸੂਰਮਿਆਂ ਨੂੰ ਖਲਨਾਇਕ ਬਣਾ ਕੇ ਪੇਸ਼ ਕਰਦਾ। ਤੇ ਇਵੇਂ ਹੀ ਜੇਕਰ ਕੋਈ ਪੰਜਾਬ ਦੇ ਵਿੱਚ ਰਹਿੰਦਿਆਂ ਹੋਇਆ ਇਹ ਹਾਲ ਦੁਹਾਈ ਦੇਵੇ ਕਿ ਪੰਜਾਬ ਦੇ ਵਿੱਚ ਸਭ ਤੋਂ ਪਹਿਲੀ ਤਰਜੀਹ ਪੰਜਾਬੀ ਬੋਲੀ ਦੀ ਹੋਣੀ ਚਾਹੀਦੀ ਹੈ, ਜੇਕਰ ਕੋਈ ਇਹ ਕਵੇ ਕਿ ਸਾਰੇ ਭਾਰਤ ਵਿੱਚ ਅੱਡ-ਅੱਡ ਰਾਜਾਂ ਦੇ ਵਿੱਚ ਸਭ ਤੋਂ ਪਹਿਲਾਂ ਜਿਹੜੇ ਮੀਲ ਪੱਥਰ ਹੁੰਦੇ ਆ, ਸੜਕਾਂ ਤੇ ਨਿਸ਼ਾਨ ਲਾਏ ਹੁੰਦੇ ਆ, ਪਿੰਡਾਂ ਸ਼ਹਿਰਾਂ ਦੇ ਨਾਂ ਲਿਖੇ ਹੁੰਦੇ ਆ, ਸਭ ਤੋਂ ਪਹਿਲਾਂ ਉਸ ਸੂਬੇ ਦੀ ਬੋਲੀ ਦੇ ਵਿੱਚ ਲਿਖਿਆ ਮਿਲਦਾ ਸਾਰੇ ਭਾਰਤ ਵਿੱਚ। ਦੂਜੇ ਨੰਬਰ ਦੇ ਉੱਤੇ ਫਿਰ ਅੰਗਰੇਜ਼ੀ, ਫਿਰ ਹਿੰਦੀ। ਪਰ ਕੱਲਾ ਭਾਰਤ ਵਾ ਜਿੱਥੇ ਪੰਜਾਬ ਦੇ ਲਈ ਵੱਖਰੇ ਨਿਯਮ ਨੇ ਕਿ ਪੰਜਾਬ ਦੇ ਵਿੱਚ ਅਸੀਂ ਜੀ ਸਭ ਤੋਂ ਹੇਠਲੇ ਦਰਜੇ ਤੇ ਪੰਜਾਬੀ ਲਿਖਾਂਗੇ ਤੇ ਉੱਪਰਲੇ ਸਭ ਤੋਂ ਪਹਿਲਾਂ ਹਿੰਦੀ ਲਿਖਾਂਗੇ। ਪੰਜਾਬ ਦੇ ਪਿੰਡਾਂ ਦੇ ਮੋੜਾਂ ਦੇ ਉੱਤੇ ਪੰਜਾਬ ਦੇ ਪਿੰਡਾਂ ਦੇ ਨਾਂ ਲਿਖ ਕੇ ਹਰੇ ਜਿਹੇ ਬੋਰਡ ਲਾਏ ਗਏ ਨੇ, ਜਿਨ੍ਹਾਂ ਵਿੱਚ 80% ਜਿਹੜੇ ਨਾਂ ਨੇ ਉਹ ਗਲਤ ਲਿਖੇ ਹੋਏ ਨੇ। ਜਾਂ ਬੁੱਝ ਕੇ ਉਹਨਾਂ ਬੰਦਿਆਂ ਨੇ ਜਿਨ੍ਹਾਂ ਨੇ ਇਹ ਬੋਰਡ ਬਣਾਏ, ਉਹਨਾਂ ਨੇ ਹਰ ਨਾਂ ਨੂੰ ਗਲਤ ਲਿਖਿਆ ਤੇ ਬਹੁਤ ਜ਼ਿਆਦਾ ਜੱਦੋ-ਜਹਿਦ ਇਸ ਗੱਲ ਲਈ ਕਰਨੀ ਪਈ ਕਿ ਜੀ ਪੰਜਾਬੀ ਉੱਤੇ ਕਰੋ। ਤੇ ਜਿਨ੍ਹਾਂ ਲੋਕਾਂ ਨੇ ਇਹ ਜੱਦੋ-ਜਹਿਦ ਕੀਤੀ ਉਹਨਾਂ ਨੂੰ ਭੰਡਣ ਦੇ ਲਈ, ਉਹਨਾਂ ਨੂੰ ਨਿੰਦਣ ਦੇ ਲਈ ਸਾਰੇ ਭਾਰਤ ਦਾ ਮੀਡੀਆ ਅਤੇ ਲੀਡਰਸ਼ਿਪ ਇਕਜੁੱਟ, ਇੱਕ ਮੁੱਠ, ਇੱਕ ਪਲੇਟਫਾਰਮ ਤੇ ਖੜੀ। ਅੱਜ ਦੀ ਤਰੀਕ ਵਿੱਚ ਵੀ ਜੇਕਰ ਕਿਸੇ ਦਫ਼ਤਰ ਦੇ ਵਿੱਚ ਕੋਈ ਪੰਜਾਬੀ 'ਚ ਅਰਜ਼ੀ ਲੈ ਕੇ ਲੈ ਜਾਵੇ ਤਾਂ ਉੱਥੇ ਬੈਠੇ ਅਫਸਰ ਜਿਹੜੇ ਨੇ ਉਸ ਸ਼ਖਸ ਨੂੰ ਜਲੀਲ ਕਰਦੇ। ਇਹ ਕੱਲਾ ਪੰਜਾਬ ਹੈ ਜਿੱਥੇ ਬਹੁਤ ਸਾਰੇ ਸਕੂਲਾਂ ਦੇ ਵਿੱਚ ਬੱਚਿਆਂ ਨੂੰ, ਵਿਦਿਆਰਥੀਆਂ ਨੂੰ, ਨਿਆਣਿਆਂ ਨੂੰ ਧੱਕੇ ਨਾਲ ਪੰਜਾਬੀ ਬੋਲਣ ਤੋਂ ਮਨਾ ਕੀਤਾ ਜਾਂਦਾ ਹੈ ਤੇ ਜੇਕਰ ਕੋਈ ਬੱਚਾ ਪੰਜਾਬੀ ਦਾ ਸ਼ਬਦ ਬੋਲ ਬੈਠੇ ਤਾਂ ਉਹਨੂੰ ਜੁਰਮਾਨਾ ਕੀਤਾ ਜਾਂਦਾ। ਤੇ ਪੰਜਾਬ ਦੀ ਧਰਤੀ ਉੱਤੇ ਜਿੱਥੇ ਸਿੱਖ ਹੋਮਲੈਂਡ ਆ, ਸਿੱਖ ਮਦਰਲੈਂਡ ਆ, ਸਿੱਖ ਮਾਂ ਭੂਮੀ ਆ ਪੰਜਾਬ ਸਿੱਖਾਂ ਦੀ, ਇਸ ਧਰਤੀ ਦੇ ਚੱਪੇ ਚੱਪੇ ਉੱਤੇ ਸਿੱਖਾਂ ਦਾ ਲਹੂ ਡੁੱਲਿਆ ਤੇ ਇਸ ਧਰਤੀ ਦੇ ਚੱਪੇ ਚੱਪੇ ਨੂੰ ਖੂਨ ਪਸੀਨੇ ਨਾਲ ਜਿਸ ਕੌਮ ਨੇ ਸਿੰਜਿਆ ਹੈ ਉਸ ਸਿੱਖ ਕੌਮ ਦੇ ਬੱਚਿਆਂ ਦੇ ਕੜਾ ਪਾਇਆ ਹੋਣਾ ਸੁਭਾਵਿਕ ਹੈ, ਕੇਸ ਰੱਖੇ ਹੋਣੇ ਸੁਭਾਵਿਕ ਹੈ। ਜੇ ਬਚਪਨ ਵਿੱਚ ਮਾਪੇ ਅੰਮ੍ਰਿਤ ਪਾਨ ਕਰਾ ਦੇਣ ਤਾਂ 5 ਕਕਾਰ ਹੋਣੇ ਸੁਭਾਵਿਕ ਹੈ। ਪਰ ਇਹ ਕੱਲਾ ਸਾਡੀ ਮਾਂ ਭੂਮੀ ਤੇ ਕਹਿਰ ਵਾਪਰ ਰਿਹਾ ਕਿ ਬਹੁਤ ਸਾਰੇ ਸਕੂਲਾਂ ਦੇ ਵਿੱਚ ਕਿਹਾ ਜਾਂਦਾ ਕਿ ਕੜਾ ਨਹੀਂ ਪਾ ਕੇ ਆਉਣਾ ਤੇ ਸਕੂਲਾਂ ਦੇ ਵਿੱਚ ਇਹੋ ਜਿਹਾ ਮਾਹੌਲ ਬਣਾ ਦਿੱਤਾ ਜਾਂਦਾ ਹੈ ਕਿ ਸਿੱਖਾਂ ਦੇ ਨਿਆਣੇ ਆਪਣੇ ਆਪ ਹੀ ਮੂੰਹ ਸਿਰ ਮਨਾ ਲੈਣ ਤੇ ਘੋਣ ਮੋਣ ਤੇ ਪਤਤ ਹੋ ਜਾਣ। ਤੇ ਇਵੇਂ ਹੀ ਸਕੂਲਾਂ ਦੇ ਰਾਹੀਂ
ਨਿਆਣਿਆਂ ਦਾ ਹਿੰਦੀਕਰਨ ਤੇ ਹਿੰਦੂਕਰਨ ਜਿਹੜਾ ਹੈ ਉਹ ਕੀਤਾ ਜਾਂਦਾ। ਹੁਣ ਇਹ ਜਿਹੜਾ ਕਹਿਰ ਵਾਪਰਦਾ ਇਹਦੇ ਖਿਲਾਫ ਜਿਹੜਾ ਵੀ ਸ਼ਖਸ ਆਵਾਜ਼ ਬੁਲੰਦ ਕਰਦਾ ਹੈ ਉਹਨੂੰ ਮੀਡੀਆ ਦੇ ਰਾਹੀਂ, ਉਹਨੂੰ ਹਕੂਮਤੀ ਸਿਸਟਮ ਦੇ ਰਾਹੀਂ ਭੰਡਿਆ ਜਾਂਦਾ ਕਿ ਇਹ ਪਛੜੇ ਹੋਏ ਖਿਆਲਾਂ ਵਾਲਾ ਹੈ, ਇਹ ਪੰਜਾਬੀ ਬੋਲੀ ਦੀ ਗੱਲ ਕਰਦਾ ਹੈ, ਇਹ ਕਹਿੰਦਾ ਹੈ ਕਿ ਨਿਆਣਿਆਂ ਨੂੰ ਕੜੇ ਪਾਉਣ ਦੀ, ਇਹ ਤਾਂ ਕਿਰਪਾਨਾਂ ਚੁਕਾ ਰਿਹਾ ਨਿਆਣਿਆਂ। ਹੁਣ ਜਿਹੜੀ ਭਾਰਤੀ ਸਾਰੀ ਇੱਥੋਂ ਦੇ ਲੋਕਾਂ ਦੀ, ਉਹਨਾਂ ਨੂੰ ਸਭ ਨੂੰ ਪਤਾ ਕਿ ਕਿਰਪਾਨ ਸਿੱਖ ਦੀ ਜਿਹੜੀ ਹੈ ਜੇ ਉਹ ਪਹਿਨੀ ਆ ਬੱਚੇ ਦੇ ਤਾਂ ਉਹਦੇ ਕੀ ਅਰਥ। ਪਰ ਦੁਨੀਆ ਭਰ ਦੇ ਵਿੱਚ ਬਦਨਾਮ ਕਰਨ ਦੇ ਲਈ ਸਿੱਖਾਂ ਨੂੰ, ਸਿੱਖਾਂ ਦੇ ਇਸ ਕਕਾਰ ਨੂੰ ਬੜੇ ਭੈੜੇ ਅਰਥ ਦੇ ਕੇ ਬਦਨਾਮ ਕਰ ਲਿਆ ਜਾਂਦਾ ਹੈ ਕਿ ਜੀ ਬੱਚਿਆਂ ਦੇ ਲਈ ਜਿੱਦ ਕਰ ਰਹੇ ਨੇ ਕਿ ਭੋਰਾ ਭਰ ਨਿਆਣਿਆਂ ਦੇ ਕੜੇ ਅਤੇ ਕਿਰਪਾਨਾਂ ਪਾ ਕੇ ਸਕੂਲਾਂ 'ਚ ਭੇਜਾਂ, ਕਿਰਪਾਨ ਪਾਉਣ ਦੀ ਜਿੱਦ ਕਰਦੇ। ਇਸ ਤਰੀਕੇ ਦੇ ਨਾਲ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਦਹਿਸ਼ਤ, ਇੱਕ ਖਿਆਲ ਭਰਿਆ ਜਾ ਰਿਹਾ ਤੇ ਤਾਂ ਕਿ ਨਿਆਣੇ ਜਿਹੜੇ ਆ ਉਹ ਆਪਣੇ ਆਪ ਹੀ ਮਾਪੇ ਕਹਿਣ ਲੱਗ ਪੈਣ ਕਿ ਵੱਡਾ ਹੋ ਕੇ ਦੇਖੀ ਚੱਲੂ, ਰਖਾ ਦਾਂਗੇ ਕੇਸ, ਪਵਾ ਦਿਆਂਗੇ ਕੜਾ, ਕਾਹਨੂੰ ਹੁਣ ਜਿੱਦ ਕਰਨੀ ਆ 5 ਕਕਾਰ ਪਾ ਕੇ ਅੰਮ੍ਰਿਤਧਾਰੀ ਬਣਾ ਕੇ ਸਕੂਲ ਭੇਜਣ। ਜਦੋਂ ਬਚਪਨ ਵਿੱਚ ਉਸ ਬੱਚੇ ਦੇ ਮਨ ਵਿੱਚ ਸਿੱਖੀ ਦਾ ਬੀਜ ਬੀਜਣਾ ਸੀ, ਉਹਦੇ ਮਨ ਵਿੱਚ ਸਕੂਲਾਂ ਦੇ ਵਿੱਚ ਭਾਰਤੀ ਰਾਸ਼ਟਰਵਾਦ ਬੀਜਿਆ ਜਾਂਦਾ। 26 ਜਨਵਰੀ, 15 ਅਗਸਤ ਤੇ ਹੋਰ ਦਿਨ ਦਿਹਾੜਿਆਂ ਮੌਕੇ ਉਹਦੇ ਮਨ ਵਿੱਚ ਭਾਰਤੀਅਤਾ, ਹਿੰਦੂ ਕੱਟੜਵਾਦ, ਇਹੋ ਜਿਹਾ ਸਾਰਾ ਕੁਝ ਭਰਨ ਦੇ ਯਤਨ ਜਿਹੜੇ ਆ ਉਹ ਕੀਤੇ ਜਾਂਦੇ। ਨਾਲ ਦੀ ਨਾਲ ਸਮਰ ਕੈਂਪ ਜਾਂ ਹੋਰ ਕਈ ਗਤੀਵਿਧੀਆਂ ਦੇ ਬਹਾਨੇ RSS ਦਾ ਏਜੰਡਾ ਜਿਹੜਾ ਹੈ ਉਹ ਵੀ ਥੋਪਿਆ ਜਾਂਦਾ। ਸਿੱਖਾਂ ਦੇ ਨਿਆਣਿਆਂ ਦੇ ਕੋਲੋਂ ਸਕੂਲੀ ਸਿਸਟਮ ਦੇ ਰਾਹੀਂ ਸਿੱਖੀ ਖੋਹ ਲੈਣ ਦੇ ਇਸ ਪ੍ਰੋਜੈਕਟ ਨੂੰ ਕਿਹਾ ਇਹ ਜਾਂਦਾ ਹੈ ਕਿ ਅਸੀਂ ਹਿਊਮਨ ਡਿਵੈਲਪਮੈਂਟ ਕਰ ਰਹੇ, ਅਸੀਂ ਮਨੁੱਖਾਂ ਨੂੰ ਸਿਆਣਾ ਤੇ ਸੂਝਵਾਨ ਬਣਾ ਰਹੇ, ਜਦੋਂ ਕਿ ਅਸਲ ਵਿੱਚ ਉਹਨਾਂ ਬੱਚਿਆਂ ਨੂੰ ਜਿਨ੍ਹਾਂ ਨੇ ਭਵਿੱਖ ਦੇ ਵਿੱਚ ਸਿੱਖ ਨੌਜਵਾਨ ਦੇ ਰੂਪ ਦੇ ਵਿੱਚ ਸਾਡੇ ਸਾਹਮਣੇ ਆਉਣਾ ਸੀ, ਜਿਨ੍ਹਾਂ ਨੇ ਦਾੜੇ ਕੇਸ ਕਕਾਰਾਂ ਦੇ ਨਾਲ ਗੁਰੂ ਕੇ ਲਾਲ ਬਣਨਾ ਸੀ, ਉਹਨਾਂ ਸਾਰਿਆਂ ਨੂੰ ਬਚਪਨ ਦੇ ਵਿੱਚ ਇਸ ਤਰੀਕੇ ਦੀ ਸਿੱਖਿਆ ਅਤੇ ਮਾਹੌਲ ਦਿੱਤਾ ਜਾ ਰਿਹਾ ਕਿ ਉਹ ਵੱਡੇ ਹੋ ਕੇ ਖੁਦ ਉਹਨਾਂ ਲੋਕਾਂ ਦੇ ਨਾਲ ਲੜਦੇ ਫਿਰਨ ਜਿਹੜੇ ਸਿੱਖੀ ਦੀ ਗੱਲ ਕਰਨ, ਪੰਥ ਦੀ ਗੱਲ ਕਰਨ, ਪੰਜਾਬ ਦੀ ਗੱਲ ਕਰਨ। ਨਿਆਣਿਆਂ ਦੀ ਘਾੜਤ ਪੰਥ ਅਤੇ ਪੰਜਾਬ ਦੇ ਦੁਸ਼ਮਣਾਂ ਵਜੋਂ ਘੜਨ ਦਾ ਮੁੱਖ ਮਕਸਦ ਇਹੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਬੱਚਿਆਂ ਨੂੰ ਉਹ ਲੋਕ ਖਲਨਾਇਕ ਲੱਗਣ ਜਿਹੜੇ ਪੰਥ ਅਤੇ ਪੰਜਾਬ ਦੀ ਗੱਲ ਕਰਦੇ। ਬੜੇ ਅਸੀਂ ਆਲੇ ਦੁਆਲੇ ਹੁਣ ਇਹੋ ਜਿਹੇ ਲੋਕ ਦੇਖਦੇ ਹਾਂ ਜਿਹੜੇ ਕਹਿੰਦੇ ਆ ਕਿ ਅਸੀਂ ਤਾਂ ਆਪ ਸਕੂਲ 'ਚ ਨਿੱਕੇ ਹੁੰਦੇ ਕੜਾ ਨਹੀਂ ਸੀ ਪਾਉਂਦੇ, ਸਾਡੇ ਸਕੂਲ 'ਚ ਤਾਂ ਖੁਦ ਕਿਰਪਾਨ ਤੇ ਮਨਾਹੀ। ਅੱਜ ਦਿੱਲੀ ਅਤੇ ਨਾਗਪੁਰ ਦੀਆਂ ਇਹ ਨੀਤੀਆਂ ਦਾ ਵਿਰੋਧ ਕਰਨ ਵਾਲੇ ਬੰਦੇ ਜਿਹੜੇ ਨੇ ਉਹ ਸਭ ਤੋਂ ਮਾੜੇ ਸਿੱਖ ਮੰਨੇ ਜਾਂਦੇ, ਉਹ ਸਭ ਤੋਂ ਮਾੜੇ ਪੰਜਾਬੀ ਮੰਨੇ ਜਾਂਦੇ ਆ ਕਿ ਇਹ ਪੰਜਾਬੀ ਬੋਲੀ ਅਤੇ ਸਿੱਖੀ ਦੀ ਚੜ੍ਹਦੀ ਕਲਾ ਸੋਚਦੇ। ਇਹ ਸਭ ਤੋਂ ਵਧੀਆ ਸਿੱਖ ਉਹ ਆ ਜਿਹੜਾ ਸਿੱਖੀ ਦਾ ਬੇੜਾ ਗਰਕ ਹੁੰਦਾ ਦੇਖ ਕੇ ਦੜ ਵੱਟ ਕੇ ਚੁੱਪ ਕਰਕੇ ਇਹ ਕਵੇ ਕਿ ਮੈਨੂੰ ਕੀ, ਮੈਂ ਕੀ ਲੈਣਾ। ਸਭ ਤੋਂ ਵਧੀਆ ਪੰਜਾਬੀ ਉਹ ਜਿਹੜਾ ਪੰਜਾਬੀ ਮਾਂ ਬੋਲੀ ਦਾ ਘਾਣ ਹੁੰਦਾ ਦੇਖ ਕੇ ਵੀ ਬੁੱਲ ਤੋਂ ਬੁੱਲ ਨਾ ਚੱਕੇ, ਜਿਹੜਾ ਕਵੇ ਜੀ ਪੰਜਾਬੀ ਹੁਣ ਗਈ ਗੁਜ਼ਰੀ ਬੋਲੀ ਆ, ਛੱਡੋ ਖੜਾ ਇਸ ਗੱਲ ਦਾ, ਪੰਜਾਬ ਵਿੱਚ ਆਪਾਂ ਤਰੱਕੀ ਨਹੀਂ ਕਰਨੀ, ਹਿੰਦੀ ਤੇ ਅੰਗਰੇਜ਼ੀ ਜਿਹੜੀ ਆ ਉਹਦੇ ਬਿਨਾਂ ਆਪਣਾ ਗੁਜ਼ਾਰਾ ਹੀ ਨਹੀਂ। ਸੋ ਪੰਜਾਬੀ ਮਾਂ ਬੋਲੀ ਬਾਰੇ ਇਹਨਾਂ ਦਿਨਾਂ ਦੇ ਵਿੱਚ ਮੈਂ ਬੇਨਤੀ ਕਰਦਾ ਕਿ YouTube ਦੇ ਉੱਤੇ ਪੰਜਾਬੀ ਦੇ ਬਹੁਤ ਸਾਰੇ ਜਿਹੜੇ ਕਲਮਕਾਰ,
ਸਾਹਿਤਕਾਰ, ਲਿਖਾਰੀ ਸੱਜਣ ਜਿਨ੍ਹਾਂ ਨੇ ਅੱਜ ਤੋਂ 40-50 ਸਾਲ ਤੋਂ ਪਹਿਲਾਂ ਕਲਮ ਦੇ ਨਾਲ ਸਾਹਿਤ ਨੂੰ ਮਾਲਾ ਮਾਲ ਕੀਤਾ ਤੇ ਪੰਜਾਬੀ ਜਿਹੜਾ ਸਾਹਿਤ ਆ ਉਹਨੂੰ ਉਹਨਾਂ ਨੇ ਆਪਦੀ ਕਲਮ ਨਾਲ ਭਰਪੂਰ ਕੀਤਾ। ਇਹੋ ਜਿਹੇ ਬਹੁਤ ਸਾਰੇ ਨਾਮਵਰ ਕਲਮਕਾਰਾਂ ਦਾ YouTube ਦੇ ਉੱਤੇ ਰੂਬਰੂ ਕਰਵਾਏ ਗਏ ਨੇ। ਉਹ ਰੂਬਰੂ ਕਿਹਨੇ ਕਰਵਾਏ, ਕਿੱਥੇ ਹੋਏ, ਉਸ ਗੱਲ ਨੂੰ ਲਾਂਭੇ ਛੱਡ ਕੇ ਮੇਰੀ ਬੇਨਤੀ ਹੈ ਕਿ ਸਾਰੇ ਆਪਾਂ ਜਿਹੜੇ ਭੈਣ ਭਰਾ ਪੰਜਾਬੀ ਬੋਲੀ ਨੂੰ ਪਿਆਰ ਕਰਦੇ ਆ, ਪੰਥ ਨੂੰ ਪਿਆਰ ਕਰਦੇ ਆ, ਆਪਾਂ ਸਾਰੇ ਉਹ ਰੂਬਰੂ ਲਾਜ਼ਮੀ ਸੁਣੀ। ਜਦੋਂ ਅੱਜ ਮੈਂ ਮਨਮੋਹਨ ਬਾਵਾ ਦਾ ਰੂਬਰੂ ਸੁਣ ਰਿਹਾ ਸੀ, ਇੰਟਰਵਿਊ ਸੁਣ ਰਿਹਾ ਸੀ, ਤਾਂ ਉਹਨਾਂ ਨੇ ਕਿਹਾ ਕਿ ਅਸੀਂ ਦਿੱਲੀ ਰਹਿੰਦਿਆਂ ਹੋਇਆਂ ਇਹ ਸਾਰਾ ਸਾਹਿਤ ਰਚਿਆ ਤੇ ਉਹਨਾਂ ਨੇ ਲੰਬੀ ਚੌੜੀ ਆਪਦੀ ਸਾਹਿਤਕ ਯਾਤਰਾ ਬਾਰੇ ਦੱਸਿਆ ਤੇ ਇਸ ਦੌਰਾਨ ਉਹਨਾਂ ਨੇ ਇੱਕ ਹਿਰਖ ਕੀਤਾ। ਉਹ ਹਿਰਖ ਇਹ ਸੀ ਕਿ ਪਿਛਲੇ 40 ਕੁ ਸਾਲ ਤੋਂ, ਖਾਸ ਤੌਰ ਤੇ 1984 ਤੋਂ ਬਾਅਦ ਉਹ ਦਿੱਲੀ ਜਿਹੜੀ 1947 ਮੌਕੇ ਪੰਜਾਬ ਦੇ ਪੁੱਜੜੇ ਪੰਜਾਬੀ ਬੋਲਦੇ ਲੋਕਾਂ ਨੇ ਵਸਾਈ ਸੀ ਤੇ ਉੱਥੇ ਪੰਜਾਬੀ ਇੰਨੀ ਵੱਧ ਬੋਲਣ ਵਾਲੇ ਲੋਕ ਸੀ ਕਿ ਉਹ ਪੰਜਾਬ ਦਾ ਹੀ ਇੱਕ ਦੂਜਾ ਰੂਪ। ਪਰ ਕਹਿੰਦੇ ਕਿ ਜਿਹੜੀ ਸਾਡੇ ਵਾਲੀ ਪੀੜ੍ਹੀ ਸੀ, ਜਦੋਂ ਅਸੀਂ 47 ਚ ਉੱਥੇ ਗਏ ਤਾਂ ਉਦੋਂ ਸਾਰਾ ਟੱਬਰ ਪੰਜਾਬੀ ਬੋਲਦਾ। ਸਾਤੋਂ ਅਗਲੀ ਜਿਹੜੀ ਪੀੜ੍ਹੀ ਆਈ ਉਹਦੇ ਵਿੱਚ ਜਿਹੜੇ ਮਾਪੇ ਸੀ, ਸਾਡੇ ਬੱਚੇ ਸੀ, ਜਾਣੀ ਕਿ ਉਹ ਪੰਜਾਬੀ ਬੋਲਦੇ ਸੀ, ਪਰ ਜਿਹੜੇ ਸਾਡੇ ਪੋਤੇ ਪੋਤੀਆਂ ਉਹ ਨਹੀਂ ਸੀ ਬੋਲਦੇ। ਹੁਣ ਸਾਡੇ ਪੋਤੇ ਪੋਤੀਆਂ ਨੇ ਵਿਆਹ ਸ਼ਾਦੀਆਂ ਕਰਵਾ ਰਹੀਆਂ ਨੇ, ਹੁਣ ਸਾਡੇ ਪੋਤੇ ਪੋਤੀਆਂ ਵੀ ਪੰਜਾਬੀ ਨਹੀਂ ਬੋਲਦੇ ਤੇ ਸਾਡੇ ਪੋਤੇ ਪੋਤੀਆਂ ਦੇ ਜਿਹੜੇ ਅੱਗੇ ਬੱਚੇ ਨੇ, ਪੜਪੋਤੇ ਤੇ ਪੜਪੋਤੀਆਂ, ਉਹ ਵੀ ਪੰਜਾਬੀ ਨਹੀਂ ਬੋਲਦੇ। ਅਸੀਂ ਆਪਦੀਆਂ ਅੱਖਾਂ ਦੇ ਸਾਹਮਣੇ 4 ਜਨਰੇਸ਼ਨਾਂ ਦੇ ਰਾਹੀਂ ਦਿੱਲੀ ਦੀ ਧਰਤੀ ਤੋਂ ਪੰਜਾਬੀ ਬੋਲੀ ਦਾ ਨਾਸ਼ ਵੱਜਦਾ ਦੇਖਿਆ। ਅਸੀਂ ਪੰਜਾਬ ਦੀ ਧਰਤੀ ਤੇ ਵੀ ਇਹੀ ਵਰਤਾਰਾ ਹੁੰਦਾ ਦੇਖ ਰਹੇ ਹਾਂ ਜਿਹੜਾ ਮਨਮੋਹਨ ਬਾਵਾ ਨੇ ਦਿੱਲੀ ਚੱਕਿਆ। ਪੰਜਾਬ ਦੇ ਵਿੱਚ ਵੀ ਹੁਣ ਜਿਹੜੀ ਅਗਲੀ ਸਾਡੀ ਜਨਰੇਸ਼ਨ, ਅਗਲਾ ਜਿਹੜੀ ਵੰਸ਼ ਸਾਡੀ ਆ ਰਹੀ ਹੈ, ਉਹਦਾ ਹਿੰਦੀਕਰਨ ਤੇ ਹਿੰਦੂਕਰਨ ਕੀਤਾ ਜਾ ਰਿਹਾ। ਮਨਮੋਹਨ ਬਾਵਾ ਜੀ ਨੇ ਆਪਦੇ ਉਸ ਰੂਬਰੂ ਦੌਰਾਨ ਇਹ ਗੱਲ ਜਦੋਂ ਆਖੀ ਕਿ 1984 ਤੋਂ ਪਹਿਲਾਂ ਦਿੱਲੀ ਦੇ ਵਿੱਚ ਪੰਜਾਬੀ ਲਿਟਰੇਚਰ ਦੀ ਏਡੀ ਜ਼ਿਆਦਾ ਵੱਡੀ ਭਰਮਾਰ ਸੀ, ਇੰਨੇ ਵੱਡੇ ਸਾਹਿਤਕਾਰ ਉੱਥੇ ਸੀ, ਉੱਥੇ ਸਾਹਿਤ ਸਭਾ ਵੀ ਬਣੀ ਤੇ ਉੱਥੇ ਰਹਿੰਦਿਆਂ ਹੋਇਆਂ ਬਹੁਤ ਵੱਡੇ ਜਿਹੜੇ ਨਾਵਲ ਰਚਨਾ ਹੋਈ, ਵਾਰਤਕ ਹੋਈ, ਸਾਹਿਤ ਹੋ ਰਚਿਆ ਗਿਆ, ਕਵਿਤਾ ਰਚੀ ਗਈ। ਪਰ 1984 ਤੋਂ ਬਾਅਦ ਕੋਈ ਵੱਡਾ ਦਿੱਲੀ ਨੇ ਸਾਹਿਤਕਾਰ ਨਹੀਂ ਪੈਦਾ ਕੀਤਾ ਜਿਹੜੇ ਉੱਥੇ ਜਾ ਕੇ ਹੁਣ ਲਿਖਦੇ ਨੇ। ਉਹ ਪੰਜਾਬ ਤੋਂ ਗਏ ਹੋਏ ਉਹ ਪ੍ਰੋਫੈਸਰ ਜਾਂ ਅਧਿਆਪਕ ਜਿਹੜੇ ਉੱਥੇ ਗਏ ਤੇ ਉਹਨਾਂ ਨੇ ਉੱਥੇ ਜਾ ਕੇ ਕੋਈ ਕਵਿਤਾ ਲਿਖ ਲਈ, ਕੋਈ ਨਾਵਲ ਲਿਖ ਲਿਆ, ਪਰ ਦਿੱਲੀ ਦੇ ਜੰਮੇ ਹੋਏ ਕਿਸੇ ਪੰਜਾਬੀ ਲੇਖਕ ਨੂੰ, ਸਿੱਖ ਲੇਖਕ ਨੂੰ ਅਸੀਂ ਹੁਣ ਨਹੀਂ ਦੇਖਿਆ। ਜਦੋਂ ਇਹ ਸਾਰੇ ਲਿਖਾਰੀਆਂ ਦੇ ਰੂਬਰੂ ਅਸੀਂ ਸੁਣਦੇ ਹਾਂ ਤਾਂ ਸਾਨੂੰ ਇਹ ਸਮਝ ਪੈਂਦੀ ਹੈ ਕਿ ਕਿਵੇਂ ਪੰਜਾਬ ਦੇ ਲੋਕਾਂ ਤੋਂ ਪੰਜਾਬੀ ਖੋਹੀ ਜਾ ਰਹੀ। ਔਰ ਜਿਹੜਾ ਵੀ ਸ਼ਖਸ ਪੰਜਾਬੀ ਬੋਲੀ ਦੇ ਇਸ ਕਹਾਣ ਬਾਰੇ ਲਿਖੇਗਾ, ਬੋਲੇਗਾ, ਉਹਨੂੰ ਕਿਹਾ ਜਾਵੇਗਾ ਕਿ ਇਹ ਖਲਨਾਇਕ ਹੈ। ਤੇ ਸਭ ਤੋਂ ਵਧੀਆ ਪੰਜਾਬੀ ਉਹ ਹੈ ਜਿਹੜਾ ਪੰਜਾਬੀ ਸਾਹਿਤ ਦਾ ਹੋ ਰਿਹਾ ਕਹਾਣ ਦੇਖ ਕੇ ਖੁਸ਼ ਹੋ। ਇਵੇਂ ਹੀ ਧਰਮ ਦੇ ਖੇਤਰ ਵਿੱਚ ਜਿਹੜੇ ਸੋਸ਼ਲ ਮੀਡੀਆ ਦੇ ਰਾਹੀਂ, ਫਿਲਮਾਂ ਦੇ ਰਾਹੀਂ, ਨਾਟਕਾਂ ਦੇ ਰਾਹੀਂ ਤੇ ਕਲਾ ਦੇ ਹੋਰ ਵੱਖ-ਵੱਖ ਰੂਪਾਂ ਦੇ ਰਾਹੀਂ ਸਿੱਖ ਧਰਮ ਉੱਤੇ ਹਮਲੇ ਹੁੰਦੇ,
ਜਿਹੜਾ ਵੀ ਉਹਨਾਂ ਹਮਲਿਆਂ ਦੇ ਮੌਕੇ ਦੜ ਵੱਟ ਲਵੇ, ਜਿਹੜਾ ਵੀ ਸਿੱਖੀ ਉੱਤੇ ਹੋਣ ਵਾਲੇ ਹਮਲਿਆਂ ਮੌਕੇ ਬੁੱਲ ਤੋਂ ਬੁੱਲ ਨਾ ਚੱਕੇ ਤੇ ਉਲਟਾ ਉਹਨਾਂ ਲੋਕਾਂ ਦਾ ਲਹੂ ਪੀ ਲਵੇ, ਜਲੀਲ ਕਰੇ, ਉਹਨਾਂ ਨੂੰ ਭੈੜਾ ਬੋਲੇ, ਜਿਹੜੇ ਇਸ ਪਾਪ ਅਤੇ ਕਹਿਰ ਦੇ ਖਿਲਾਫ ਆਵਾਜ਼ ਬੁਲੰਦ ਕਰਨ, ਉਹਨੂੰ ਕਹਿੰਦੇ ਆ ਵੀ ਇਹ ਸਭ ਤੋਂ ਵਧੀਆ ਸਿੱਖ, ਸਭ ਤੋਂ ਵਧੀਆ ਸਿੱਖ ਹੀ ਹੈ। ਹੁਣ ਇਹਨਾਂ ਦਿਨਾਂ ਦੇ ਵਿੱਚ ਅਸੀਂ ਦੇਖਿਆ ਕਿ ਬਹੁਤ ਸਾਰੇ ਨੀਵੀਂ ਸੋਚ ਵਾਲੇ ਲੋਕਾਂ ਨੇ ਦਰਬਾਰ ਸਾਹਿਬ ਬਾਰੇ ਆਖਿਆ ਕਿ ਹੁਣ ਇਹ ਵਿਸ਼ਨੂੰ ਮੰਦਿਰ ਹੈ ਤੇ ਅਸੀਂ ਇਹਨੂੰ ਬੜੀ ਜਲਦੀ ਇੱਥੇ ਰਾਮ ਮੰਦਿਰ, ਅਯੋਧਿਆ ਵਾਲਾ ਕਾਂਡ, ਉਹ ਗੱਲਾਂ ਸਾਰੀਆਂ ਸੀ। ਬਹੁਤ ਸਾਰੇ ਭੈੜੇ ਬੰਦਿਆਂ ਨੇ ਬੀਤੇ ਸਮਿਆਂ ਦੇ ਵਿੱਚ ਗੁਰੂ ਸਾਹਿਬਾਨ ਬਾਰੇ, ਸਿੱਖ ਫਲਸਫੇ ਬਾਰੇ, ਸਿੱਖ ਇਤਿਹਾਸ ਬਾਰੇ ਤੇ ਹੋਰ ਸਾਡੇ ਜਿਹੜੇ ਸਿੱਖ ਧਰਮ ਦੇ ਪਾਕ ਪਵਿੱਤਰ ਉੱਚੇ ਸੁੱਚੇ ਸਾਡੇ ਲਾਈਫ ਦੇ ਹਿੱਸੇ ਨੇ, ਉਹਨਾਂ ਬਾਰੇ ਬੇਹੱਦ ਨੀਵੇਂ ਦਰਜੇ ਦੇ ਪੋਸਟਾਂ ਤੇ ਪੋਸਟਰ ਬਣਾ ਕੇ ਸ਼ੇਅਰ ਕੀਤੇ ਫੇਸਬੁੱਕ ਦੇ ਉੱਤੇ ਜਾਂ ਟਵਿੱਟਰ ਦੇ ਉੱਤੇ ਜਾਂ ਵਟਸਐਪ ਤੇ। ਜਿਹੜੇ ਸਿੱਖ ਨੇ ਇਹਨਾਂ ਗੰਦੇ ਕੰਮਾਂ ਦਾ ਵਿਰੋਧ ਕੀਤਾ, ਉਹਨੂੰ ਮੰਨਿਆ ਗਿਆ ਕਿ ਇਹ ਸਭ ਤੋਂ ਮਾੜਾ ਬੰਦਾ, ਮਾੜਾ ਸਿੱਖ। ਇਹ ਤਾਂ ਜੀ ISI ਦਾ ਏਜੰਟ ਲੱਗਦਾ, ਇਹ ਤਾਂ ਪਾਕਿਸਤਾਨ ਦਾ ਪਿੱਠੂ ਲੱਗਦਾ। ਇਹ ਜਿਹੜਾ ਆਪਦੇ ਧਰਮ ਉੱਤੇ ਜਾਂ ਦਰਬਾਰ ਸਾਹਿਬ ਨੂੰ ਵਿਸ਼ਨੂੰ ਮੰਦਿਰ ਕਹਿਣ ਦੇ ਉੱਤੇ ਇੰਨਾ ਤੜਫਿਆ ਫਿਰਦਾ, ਇਹ ਅੱਤਵਾਦੀ ਹੈ, ਐਕਸਟ੍ਰੀਮਿਸਟ ਹੈ, ਤੇ ਇਹ ਰੈਡੀਕਲ ਹੈ, ਇਹ ਖਤਰਨਾਕ ਹੈ। ਇਹਦੇ ਘਰੇ ਪੁਲਿਸ ਜਾਣੀ ਚਾਹੀਦੀ। ਇਹ ਬੇਹੱਦ ਖਤਰਨਾਕ ਸਾਬਤ ਹੋ ਸਕਦਾ, ਇਹਨੂੰ ਹੁਣੇ ਹੀ ਕਾਬੂ ਕਰਨਾ ਚਾਹੀਦਾ। ਇਹ ਸਿੱਖਾਂ ਬਾਰੇ ਸਾਡੇ ਅੱਜ ਦੇ ਇਸ ਸਿਸਟਮ ਦੇ ਵਿੱਚ, ਭਾਰਤ ਦੇ ਵਿੱਚ, ਮੀਡੀਆ ਦੇ ਵਿੱਚ ਇਹ ਰਾਏ ਜਿਹੜੀ ਬਣਾਈ ਹੋਈ, ਤੇ ਫਿਰ ਵਧੀਆ ਬੰਦਾ ਇਹ ਉਲਟ, ਜਿਵੇਂ ਬਾਦਲ ਹੋਣੀ ਬੁੱਲ ਤੋਂ ਬੁੱਲ ਨਹੀਂ ਚੱਕਦੇ, ਸੁਖਬੀਰ ਬਾਦਲ ਨੂੰ, ਹਰਸਿਮਰਤ ਬਾਦਲ ਨੂੰ, ਕੈਪਟਨ ਅਮਰਿੰਦਰ ਨੂੰ ਤੇ ਹੋਰ ਇਹੋ ਜਿਹੇ ਬਹੁਤ ਸਾਰੇ ਲੋਕਾਂ ਨੂੰ ਕੋਈ ਤਕਲੀਫ ਨਹੀਂ ਕਿ ਕਿਵੇਂ ਇਹਨਾਂ ਦਿਨਾਂ ਦੇ ਵਿੱਚ ਨੀਵੇਂ ਦਰਜੇ ਦੇ ਲੋਕ ਘਟੀਆ ਸ਼ਬਦਾਵਲੀ ਵਰਤ ਕੇ ਸਿੱਖ ਸੈਂਟੀਮੈਂਟ ਨੂੰ ਲਾਂਭੂ ਲਾ ਰਹੇ। ਬਹੁਤ ਜ਼ਿਆਦਾ ਮਾੜਾ ਵਾਪਰ ਰਿਹਾ, ਪਰ ਕੋਈ ਤਕਲੀਫ ਨਹੀਂ, ਕਿਉਂਕਿ ਉਹ ਫਿਰ ਕਹਾਉਣਾ ਉਹਨਾਂ ਨੇ ਭਾਈ ਕਿ ਇਹ ਬਹੁਤ ਵਧੀਆ ਸਿੱਖ। ਸੋ ਬਹੁਤ ਵਧੀਆ ਸਿੱਖ ਜਿਹਨੇ ਬਣਨਾ, ਉਹਨੂੰ ਆਪਦੇ ਧਰਮ, ਆਪਦੀ ਬੋਲੀ, ਆਪਦੇ ਸੱਭਿਆਚਾਰ, ਪੰਜਾਬ ਅਤੇ ਪੰਥ ਦੇ ਉੱਤੇ ਹੋਣ ਵਾਲੇ ਹਮਲਿਆਂ ਮੌਕੇ ਦੜ ਵੱਟਣੀ ਪਊ। ਆਪਦੇ ਧਰਮ ਦੀ ਹਾਨੀ ਹੁੰਦੀ ਦੇਖ ਕੇ ਚੁੱਪ ਰਹਿਣਾ ਪਊ, ਤੇ ਉਸ ਮੌਕੇ ਫਿਰ ਵਧੀਆ ਸਿੱਖ ਜਾਂ ਵਧੀਆ ਪੰਜਾਬੀ ਬਣਨ ਵਾਲੇ ਕਹਿੰਦੇ ਆ, ਬੋਲੀ ਨਾ, ਨਹੀਂ ਤੇਰੇ ਮਗਰ CID ਲੱਗ ਜੂ। ਕੋਈ ਇਹੋ ਜਿਹੀ ਪੋਸਟ ਨਾ ਪਾਈ ਕਿ ਤੇਰੇ ਧਰਮ ਉੱਤੇ ਹਮਲਾ ਹੋ ਗਿਆ, ਨਹੀਂ ਫਿਰ ਤੈਨੂੰ ਮਾਲ ਮੰਡੀ ਸੱਦ ਕੇ ਜਾਂ CA ਸਟਾਫ ਸੱਦ ਕੇ ਉੱਥੇ ਤੇਰਾ ਫੋਨ ਫੜ ਕੇ ਤੈਨੂੰ ਜਲੀਲ ਕਰਨ। ਤੂੰ ਡਰ ਜਾ, ਤੇ ਡਰ ਕੇ ਸਾਰਾ ਇਹ ਜਿਹੜਾ ਜ਼ਬਰ ਵਾ, ਇਹਨੂੰ ਸਬਰ ਨਾਲ ਹੰਢਾ ਲਾ, ਕਿਉਂਕਿ ਇਹ ਤੋਂ ਬਗੈਰ ਕੋਈ ਰਾਹ ਨਹੀਂ। ਆਪਾਂ ਸਿੱਖ ਵਾਂ, ਆਪਾਂ ਪੰਜਾਬੀ ਆ, ਪਰ ਆਪਾਂ ਨੂੰ ਅੱਜ ਹਿੰਦੂ ਕੱਟੜਵਾਦ ਨੂੰ ਖੁਸ਼ ਕਰਕੇ ਟਾਈਮ ਕੱਢਣਾ ਚਾਹੀਦਾ। ਜਿਹੜੀ ਵੀ ਗੱਲ ਦੇ ਨਾਲ ਹਿੰਦੂ ਕੱਟੜਵਾਦੀ ਖੁਸ਼ ਹੁੰਦੇ ਹੋਣ, ਉਹ ਕਰਨ ਲੱਗਿਆ, ਉਹ ਜੇ ਵਾਪਰ ਰਹੀ ਆ, ਉਹਨੂੰ ਮੋੜ ਦਿੱਤਾ ਜਾਵੇ। ਜੇ ਹਿੰਦੂ ਕੱਟੜਵਾਦੀਆਂ ਦਾ ਦਿਲ ਕਰਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਜਾਂ ਗੁਰੂ ਨਾਨਕ ਪਾਤਸ਼ਾਹ ਦੀ ਕੋਈ ਗੰਦੀ ਭੈੜੀ ਫੋਟੋ ਬਣਾ ਕੇ 2 ਮਿੰਟ ਅਸੀਂ ਖੁਸ਼ ਹੋਣਾ ਹੈ, ਤਾਂ ਖੁਸ਼ ਹੋ ਲੈਣ ਦੇ। ਇਹੋ ਜਿਹੀ ਸੋਚ ਵਾਲੇ ਜਿਹੜੇ ਲੋਕ ਨੇ, ਇਹੋ ਜਿਹੀ ਗੰਦੀ ਭੈੜੀ ਬਿਰਤੀ ਵਾਲੇ ਲੋਕ ਜਿਹੜੇ ਨੇ, ਉਹਨਾਂ ਨੂੰ ਫਿਰ ਇੰਡੀਅਨ ਸਿਸਟਮ ਕਹਿੰਦਾ ਆ ਅਸਲੀ ਸਿੱਖ।
ਤੇ ਇੱਥੇ ਖਾਕੀ ਵਰਦੀ ਵਾਲੇ ਪੰਜਾਬ ਦੇ ਹਰ ਥਾਣੇ 'ਚ, ਹਰ ਜ਼ਿਲ੍ਹੇ 'ਚ ਸਿੱਖਾਂ ਦੇ ਘਰੇ ਜੰਮੇ ਹੋਏ, CID ਦੇ ਵਿੱਚ, IB ਦੇ ਵਿੱਚ ਤੇ ਹੋਰ ਲੀਡਰਾਂ ਦੇ ਵਿੱਚ, ਸਰਕਾਰ ਦੇ ਵਿੱਚ, ਇੰਡੀਅਨ ਸਿਸਟਮ ਦੇ ਵਿੱਚ ਹਜ਼ਾਰਾਂ ਹੀ ਸਿੱਖਾਂ ਦੇ ਘਰਾਂ 'ਚ ਜੰਮੇ ਹੋਏ ਇਹੋ ਜਿਹੇ ਮਹਾਨ ਸਿੱਖ ਇਨਵਰਟਡ ਕੌਮਿਆਂ 'ਚ ਮਹਾਨ ਪੰਜਾਬੀ ਬੈਠੇ ਆ, ਜਿਹੜੇ ਉਹਨਾਂ ਸਿੱਖਾਂ ਅਤੇ ਉਹਨਾਂ ਪੰਜਾਬੀਆਂ ਦੇ ਦੁਆਲੇ ਹੋਏ ਰਹਿੰਦੇ ਆ ਕਿ ਤੁਸੀਂ ਉਹਨਾਂ ਦੁਸ਼ਮਣ ਦੇ ਹਮਲਿਆਂ ਦਾ ਕਿਉਂ ਜਵਾਬ ਦਿੱਤਾ, ਕਿਉਂ ਤੁਸੀਂ ਬੋਲੇ। ਜੇ ਪੰਜਾਬੀ ਬੋਲੀ ਦੇ ਖਿਲਾਫ ਜਾਂ ਪੰਜਾਬ ਦੇ ਖਿਲਾਫ ਜੇ ਕੋਈ ਹੋ ਰਿਹਾ, ਤੁਸੀਂ ਕੀ ਲੈਣਾ। ਪਹਿਲੀ ਗੱਲ ਤਾਂ ਇਹ ਆਸ ਹੀ ਨਹੀਂ ਕਿ ਕੋਈ ਹਿੰਦੂ ਦਰਿਆਈ ਪਾਣੀਆਂ ਦੇ ਮਸਲੇ ਉੱਤੇ ਪੰਜਾਬ ਦੇ ਹੱਕ ਵਿੱਚ ਬੋਲ ਜਾਵੇ। ਪਰ ਮੰਨ ਲਓ, ਇੱਕ ਸਕਿੰਟ ਲਈ ਮੰਨ ਲਓ ਕਿ ਜੇਕਰ ਕੋਈ ਹਿੰਦੂ ਇਹ ਕਹਿ ਦੇਵੇ ਕਿ ਪੰਜਾਬ ਦੇ ਦਰਿਆਈ ਪਾਣੀਆਂ ਉੱਤੇ ਸਭ ਤੋਂ ਪਹਿਲਾ ਹੱਕ ਪੰਜਾਬ ਦਾ ਬਣਦਾ, ਤਾਂ ਫਿਰ ਦੇਖੋ ਉਸ ਹਿੰਦੂ ਨੂੰ ਕਿਵੇਂ ਨੌਲਿਆ ਜਾਂਦਾ, ਕਿਵੇਂ ਉਹਨੂੰ ਥਾਣੇ ਸੱਦਿਆ ਜਾਂਦਾ। ਇਵੇਂ ਹੀ ਜਿਹੜਾ ਸਿੱਖਾਂ ਦਾ ਮੁੰਡਾ ਇਹ ਲਿਖ ਬੈਠੇ ਕਿ ਸਿੱਖੀ ਉੱਤੇ ਘਾਤਕ ਹਮਲੇ ਕਤਈ ਬਰਦਾਸ਼ਤ ਨਹੀਂ ਹੋਣਗੇ, ਬਸ ਫਿਰ ਜਦ ਹੀ ਕਹਿੰਦੇ ਆ ਵੀ ਇਹਦੇ ਤਾਂ ਹੁਣ ਬੱਬਰ ਖਾਲਸਾ ਨਾਲ ਸੰਬੰਧ ਹੋਣੇ, ਇਹ ਤਾਂ ਵਧਾਵਾ ਸਿੰਘ ਬੱਬਰ ਦਾ ਜਾਂ ਰਣਜੀਤ ਸਿੰਘ ਨੀਟੇ ਦਾ ਬੰਦਾ ਲੱਗਦਾ, ਇਹਦੇ ਤਾਂ ਪਾਕਿਸਤਾਨ ਵਿੱਚ ਲਿੰਕ ਹੋਣ, ਇਹ ਤਾਂ ਡਰੋਨਾ ਡਰਨ ਵਾਲੇ ਕੇਸ ਵਿੱਚ ਫਸਾਓ। ਸੋ ਪੰਜਾਬ ਦੀ ਧਰਤੀ ਉੱਤੇ ਹਰ ਇੱਕ ਸਿੱਖ ਨੂੰ ਵਧੀਆ ਸਿੱਖ ਬਣਾਉਣਾ ਤੇ ਹਰ ਇੱਕ ਪੰਜਾਬੀ ਨੂੰ ਵਧੀਆ ਪੰਜਾਬੀ ਬਣਾਉਣਾ ਜਿਹੜਾ ਹੈ ਉਹ ਨਵੀਂ ਪਛਾਣ ਦੇ ਤਹਿਤ ਕੀਤਾ ਜਾ ਰਿਹਾ ਕਿ ਪੰਜਾਬੀ ਬੋਲੀ ਅਤੇ ਸਿੱਖ ਧਰਮ ਦੇ ਖਿਲਾਫ ਬੋਲੋ ਤੇ ਵਧੀਆ ਪੰਜਾਬੀ ਅਤੇ ਵਧੀਆ ਸਿੱਖ ਹੋਣ ਦਾ ਸਰਟੀਫਿਕੇਟ ਨੇੜਲੇ ਥਾਣੇ ਚੋਂ ਹਾਸਲ ਕਰੋ। ਨਹੀਂ ਤਾਂ ਫਿਰ SHO ਸਾਹਿਬ ਨੇ DSP ਸਾਹਿਬ ਨੂੰ, DSP ਸਾਹਿਬ ਨੇ SSP ਨੂੰ, SSP ਸਾਹਿਬ ਨੇ ਗਾਂ ਦੀ ਗਾਂ DGP ਤੱਕ ਇਹ ਗੱਲ ਜਾਣੀ ਆ ਕਿ ਜੀ ਫਲਾਨਾ ਸਿੱਖ ਜਿਹੜਾ ਹੈ ਉਹ ਧਰਮ ਦੀਆਂ ਗੱਲਾਂ ਕਰਦਾ, ਉਹ ਕਹਿੰਦਾ ਕਿ ਪੰਜਾਬ ਦੇ ਹੱਕਾਂ ਲਈ ਲੜਨਾ ਜਿਹੜਾ ਉਹ ਚੰਗੀ ਗੱਲ ਹੁੰਦੀ ਆ, ਫਲਾਨਾ ਜਿਹੜਾ ਸਿੱਖ ਆ ਉਹਨੂੰ ਪੰਥ ਅਤੇ ਪੰਜਾਬ ਦੀ ਕੁਝ ਜ਼ਿਆਦਾ ਹੀ ਚਿੰਤਾ, ਤੇ ਲਿਆ ਕੇ ਉਹਦਾ ਥਾਣੇ ਵਿੱਚ ਕੰਘਾ ਨਾ ਕੀਤਾ ਜਾਵੇ। ਸੋ ਇਹ ਜਿਹੜਾ ਮਾਹੌਲ ਆ, ਇਸ ਮਾਹੌਲ ਦੇ ਵਿੱਚ ਅਸੀਂ ਜਿਉਂ ਰਹੇ, ਇਹ ਸਾਡੇ ਹੀ ਸਮਿਆਂ ਵਿੱਚ ਹੋਣਾ ਸੀ ਕਿ ਸਾਨੂੰ ਸਾਡੀ ਧਰਤੀ ਦੇ ਉਲਟ ਭੁਗਤਣ ਲਈ ਮਜਬੂਰ ਕੀਤਾ ਜਾਣਾ ਸੀ। ਇਹ ਸਾਡੇ ਹੀ ਵੇਲਿਆਂ ਵਿੱਚ ਵਾਪਰਨਾ ਸੀ ਕਿ ਇੱਥੇ ਉਹਨਾਂ ਲੋਕਾਂ ਨੂੰ ਨਾਇਕ ਕਿਹਾ ਜਾਣਾ ਸੀ ਜਿਹੜੇ ਸਿੱਖੀ ਅਤੇ ਪੰਜਾਬ ਦੀ ਨਜ਼ਰ ਵਿੱਚ ਗਦਾਰ ਨੇ, ਜਿੱਥੇ ਗਦਾਰਾਂ ਦੀ ਇੱਜ਼ਤ, ਗਦਾਰਾਂ ਨੂੰ ਸਨਮਾਨ, ਗਦਾਰਾਂ ਨੂੰ ਸਤਿਕਾਰ ਤੇ ਪੰਥ ਅਤੇ ਪੰਜਾਬ ਦੇ ਅਸਲ ਯੋਧਿਆਂ ਨੂੰ, ਅਸਲ ਨਾਇਕਾਂ ਨੂੰ ਤਿਰਸਕਾਰ ਮਿਲੇ, ਉਹ ਪੰਜਾਬ ਹੁਣ ਬਣਦਾ ਜਾ ਰਿਹਾ। ਅੱਜ ਜਦੋਂ ਅਸੀਂ ਇਹ ਗੱਲ ਕਰ ਰਹੇ ਹਾਂ, ਐਨ ਐਸ ਮੌਕੇ ਇੱਕ ਖਬਰ ਬਾਬਾ ਬਕਾਲਾ ਸਾਹਿਬ ਤੋਂ ਮੀਡੀਆ ਦੇ ਉੱਤੇ ਆਈ। ਖਬਰ ਇਹ ਹੈ ਕਿ ਫੇਸਬੁੱਕ ਦੇ ਉੱਤੇ ਸੀਤਾ ਮਾਤਾ ਜੀ ਖਿਲਾਫ ਭੱਦੀ ਸ਼ਬਦਾਵਲੀ ਵਰਤੀ ਗਈ ਆ, ਜਿਹਦੇ ਕਰਕੇ ਹਿੰਦੂ ਜਥੇਬੰਦੀਆਂ ਨੇ ਸਬ ਡਿਵੀਜ਼ਨ ਬਾਬਾ ਬਕਾਲਾ ਸਾਹਿਬ ਦੇ ਵਿੱਚ DSP ਬਾਬਾ ਬਕਾਲਾ ਨੂੰ ਦੋਸ਼ੀ ਖਿਲਾਫ ਕਾਰਵਾਈ ਕਰਨ ਲਈ ਮੰਗ ਪੱਤਰ ਦਿੱਤਾ। ਮੈਂ ਇਹ ਗੱਲ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਜਿਸ ਵੀ ਨੀਚ ਇਨਸਾਨ ਨੇ ਇਹ ਕਾਰਵਾਈ ਕੀਤੀ ਹੈ ਉਹਨੂੰ ਫੜ ਕੇ ਅੰਦਰ ਵੀ ਦਿੱਤਾ ਜਾਊ ਤੇ ਉਹਦੀਆਂ ਜ਼ਮਾਨਤਾਂ ਵੀ ਨਹੀਂ ਹੋਣੀਆਂ ਤੇ ਉਹਦੇ ਖਿਲਾਫ ਇਹੋ ਜਿਹਾ ਮਜ਼ਬੂਤ ਕੇਸ ਬਣੇਗਾ ਕਿ ਉਹ ਬੰਦਾ ਪਨਾਹ ਮੰਨ ਜਾਵੇ, ਤੌਬਾ ਕਰ ਜਾਵੇ, ਹੋਣਾ ਵੀ ਚਾਹੀਦਾ। ਪਰ ਦੂਜੇ ਪਾਸੇ 11 ਤਰੀਕ ਦੀ ਗੱਲ ਹੈ, ਪਿੱਛੇ ਜੀ 11 ਅਗਸਤ ਨੂੰ ਰਾਘਵ ਗੌਤਮ ਏਦਾਂ ਦਾ ਕੁਛ ਨਾਂ ਸੀ ਬੰਦੇ ਦਾ, ਉਹਨੇ
ਸ਼ਰੇਆਮ ਸਿੱਖ ਜਜ਼ਬਾਤਾਂ ਨੂੰ ਲਾਂਬੂ ਲਾਉਣ ਵਾਲੀ ਇੱਕ ਇੰਨੀ ਭੈੜੀ ਪੋਸਟ ਲਿਖੀ, ਇੰਨੀ ਮਾੜੀ ਗੱਲ ਲਿਖੀ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਰਾਘਵ ਗੌਤਮ ਦੇ ਖਿਲਾਫ ਪੁਲਿਸ ਕੋਲ ਕਾਰਵਾਈ ਲਈ ਚਿੱਠੀ ਦੇਣੀ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਉਸ ਚਿੱਠੀ ਦਾ ਕੀ ਬਣਿਆ ਕਿਸੇ ਨੂੰ ਕੁਝ ਪਤਾ ਨਹੀਂ। ਸਾਰਿਆਂ ਨੂੰ ਪਹਿਲਾਂ ਹੀ ਯਕੀਨ ਸੀ ਕਿ ਹੋਣਾ ਹਵਾਣਾ ਕੱਖ ਨਹੀਂ। ਅੱਜ ਇਸ ਗੱਲ ਨੂੰ ਹਜੇ 15 ਕੁ ਦਿਨ ਹੋਏ ਨੇ, ਸਾਡੀ ਕੌਮ ਦੇ ਬਹੁਤੇ ਬੰਦਿਆਂ ਨੂੰ ਇਹ ਚੇਤੇ ਵੀ ਨਹੀਂ ਹੋਣਾ ਕਿ ਰਾਘਵ ਗੌਤਮ ਨੇ 15 ਕੁ ਦਿਨ ਪਹਿਲਾਂ ਕਿੰਨਾ ਭੈੜਾ ਲਿਖਿਆ ਸੀ। ਕਿਉਂ ਭੁੱਲ ਗਿਆ? ਕਿਉਂਕਿ ਸਾਡੇ ਨਾਲ ਤਾਂ ਹਰ ਰੋਜ਼ ਚੜ੍ਹਦੀ ਸਵੇਰ ਹੀ ਇਹੋ ਜਿਹਾ ਕੋਈ ਭੈੜੀ ਗੱਲ ਲਿਖਣ ਵਾਲਾ ਸਾਨੂੰ ਟੱਕਰਦਾ। ਇਹ ਗੱਲ ਇੰਨੀ ਆਮ ਬਣਾ ਦਿੱਤੀ ਗਈ ਹੈ ਕਿ ਸਿੱਖਾਂ ਦਾ ਕੀ ਆ ਜੀ, ਸਿੱਖਾਂ ਦੇ ਧਰਮ, ਸਿੱਖਾਂ ਦੀ ਬੋਲੀ, ਸਿੱਖਾਂ ਦੇ ਸੱਭਿਆਚਾਰ, ਸਿੱਖਾਂ ਦੇ ਜਜ਼ਬਾਤਾਂ ਨੂੰ ਲਗਾਤਾਰ ਲਾਂਬੂ ਲਾਓ, ਕੋਈ ਪਰਵਾਹ ਨਹੀਂ। ਤੇ ਇੰਨੇ ਮਾੜੇ ਭੈੜੇ ਤੇ ਗੰਦੇ ਹਾਲਾਤ ਨੇ ਕਿ ਬਹੁਤ ਸਾਰੇ ਇਹੋ ਜਿਹੇ ਬੰਦੇ ਜਿਹੜੇ ਹਕੀਕਤ ਨੂੰ ਪਛਾਣਨ ਤੋਂ ਇਨਕਾਰੀ ਨੇ, ਉਹ ਲਿਖਦੇ ਨੇ, ਕੀ ਲਿਖਦੇ ਆ, ਕੀ ਬੋਲਦੇ ਆ, ਇਹ ਸਿੱਖਾਂ ਦੇ ਜਜ਼ਬਾਤਾਂ ਨੂੰ ਹੀ ਲਾਂਬੂ ਲੱਗਦੇ ਆ, ਸਿੱਖੀ ਤੜਫਦੇ ਫਿਰਦੇ ਆ, ਸਿੱਖੀ ਕਲਪਦੇ ਫਿਰਦੇ। ਅੱਜ ਤੱਕ ਸਿੱਖੀ ਅਤੇ ਸਿੱਖਾਂ ਦੇ ਉਲਟ ਲਿਖਣ ਵਾਲੇ ਕਿਸੇ ਸ਼ਖਸ ਨੂੰ ਕੋਈ ਸਜ਼ਾ ਚੱਜ ਹਾਲ ਦੀ ਨਾ ਮਿਲੀ ਆ ਤੇ ਨਾ ਗਾਹਾਂ ਮਿਲਣੀ। ਖੁੱਲ੍ਹ ਦਿੱਤੀ ਜਾ ਰਹੀ ਆ ਕਿ ਕਾਨੂੰਨ ਤੁਹਾਡਾ ਕੱਖ ਨਹੀਂ ਵਿਗਾੜੇਗਾ, ਤੁਸੀਂ ਸਿੱਖਾਂ ਦਾ ਤੇ ਸਿੱਖੀ ਦਾ ਜਿੰਨਾ ਮਰਜ਼ੀ ਜਲੂਸ ਕੱਢੋ। ਅੱਜ ਇੱਥੇ ਬੜੀ ਚਰਚਾ ਹੈ, ਹਰਿਆਣੇ ਦੇ ਵਿੱਚ ਇੱਕ ਮਸਲੇ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ ਜਿਹੜੇ ਆ ਉਹਨਾਂ ਦੀ ਬੇਅਦਬੀ ਕੀਤੀ ਤੇ ਉਹਨਾਂ ਨੂੰ ਮਿੰਟੋ ਮਿੰਟੀ ਉੱਥੋਂ ਜ਼ਮਾਨਤ ਦੇ ਦਿੱਤੀ ਗਈ। ਲੋਕਾਂ ਨੇ ਠੋਕ ਵਜਾ ਕੇ, ਸੰਗਤਾਂ ਨੇ ਅੱਜ ਅਦਾਲਤ ਦਾ ਘਿਰਾਓ ਕਰ ਲਿਆ ਕਿ ਐਡਾ ਵੱਡਾ ਕੁਫਰ, ਐਡਾ ਵੱਡਾ ਕਹਿਰ ਉਹਨਾਂ ਨੇ ਕਰ ਦਿੱਤਾ। ਤੁਸੀਂ ਉਹਨਾਂ ਨੂੰ ਮਿੰਟੋ ਮਿੰਟੀ ਜ਼ਮਾਨਤ ਦੇ, ਉਹਨਾਂ ਨੂੰ 10 ਸਕਿੰਟ ਲਈ ਤਾਂ ਜੇਲ੍ਹ ਦੀਆਂ ਸਲਾਖਾਂ ਪਿੱਛੇ ਬੰਦ ਕਰ ਲੈਂਦੇ। ਸਾਡੇ ਇਸ਼ਟ ਦੀ ਬੇਅਦਬੀ ਹੋਈ। ਤੁਸੀਂ ਸਾਨੂੰ ਕਹਿੰਦੇ ਹੋ ਸਿੱਖਾਂ ਨੂੰ ਇਸ ਸਿਸਟਮ ਦੇ ਵਿੱਚ ਯਕੀਨ ਰੱਖੋ, ਤੁਸੀਂ 2 ਪਲ ਲਈ ਵੀ ਸਾਡੇ ਇਸ਼ਟ ਦੀ ਬੇਪੱਤੀ ਕਰਨ ਵਾਲਿਆਂ ਨੂੰ ਸਲਾਖਾਂ ਪਿੱਛੇ ਭੇਜਣ ਨੂੰ ਤਿਆਰ ਨਹੀਂ। ਤੇ ਇੱਥੇ ਗਾਂ ਦੇ ਡੰਡਾ ਮਾਰਿਆ ਹੋਵੇ ਤਾਂ ਉਹ ਬੰਦਾ ਜਿਹੜਾ ਹੈ ਉਹ ਵਾਹਿਆ ਵੀਝਿਆ ਨਹੀਂ ਥਿਆਉਂਦਾ। ਤੇ ਤੁਸੀਂ ਸਾਡੇ ਇਸ਼ਟ ਦੀ ਬੇਅਦਬੀ ਕਰਨ ਵਾਲਿਆਂ ਨੂੰ ਇੰਨਾ ਜ਼ਿਆਦਾ ਖੁੱਲ੍ਹ ਦੇ ਰਹੇ। ਅੱਜ ਇਹ ਜਦੋਂ ਭਾਣਾ ਸੈਸ਼ਨ ਜੱਜ ਸਰਸਾ ਦੇ ਉੱਥੇ ਵਾਪਰਿਆ, ਜਦੋਂ ਸਿੱਖ ਅਦਾਲਤ ਦੇ ਸਾਰੇ ਦਰਵਾਜ਼ੇ ਐਲਨਾਬਾਦ ਕੋਰਟ ਦੇ ਬੰਦ ਕਰੀ ਬੈਠੀਆਂ ਸੀ, ਮੇਰੇ ਮਨ ਅੰਦਰ ਇਹ ਗੱਲ ਚੱਲ ਰਹੀ ਸੀ। ਮੈਨੂੰ ਉੱਥੋਂ ਸਾਡੇ ਜਾਣਕਾਰ ਭਰਾਵਾਂ ਨੇ ਫੋਟੋਆਂ ਭੇਜੀਆਂ ਕਿ ਸੋਸ਼ਲ ਮੀਡੀਆ ਤੇ ਪੋਸਟ ਕਰੇ। ਮੇਰੇ ਮਨ ਅੰਦਰ ਆ ਰਿਹਾ ਸੀ, ਇਹਨਾਂ ਸਾਰਿਆਂ ਗੁਰਸਿੱਖਾਂ ਨੂੰ ਸਮੁੱਚਾ ਭਾਰਤੀ ਤੰਤਰ ਸਭ ਤੋਂ ਭੈੜੇ ਸਿੱਖ ਕਹਿੰਦਾ ਹੋਣਾ ਕਿ ਫੇਰ ਕੀ ਹੋ ਗਿਆ ਜੇ ਤੁਹਾਡੇ ਇਸ਼ਟ ਦੀ ਬੇਅਦਬੀ ਹੋ ਗਈ। ਤੇ ਇਹਨਾਂ ਭਾਰਤੀ ਹਕੂਮਤੀ ਤੰਤਰ ਦੀ ਨਜ਼ਰ ਦੇ ਵਿੱਚ ਉਹ ਲੋਕ ਮਹਾਨ ਹੋਣਗੇ ਜਿਨ੍ਹਾਂ ਨੇ ਬੇਅਦਬੀ ਕੀਤੀ। ਸੋ ਭਾਰਤ ਦੇ ਵਿੱਚ ਸਾਰੇ ਢੰਗ ਤਰੀਕੇ ਵਰਤ ਕੇ ਸਭ ਤੋਂ ਵਧੀਆ ਸਿੱਖ ਦੀ ਪਛਾਣ ਤੇ ਸਭ ਤੋਂ ਵਧੀਆ ਪੰਜਾਬੀ ਦੀ ਪਛਾਣ ਜਿਹੜੀ ਹੈ ਉਹ ਬਦਲੀ ਜਾ ਰਹੀ ਹੈ। ਹੁਣ ਸਭ ਤੋਂ ਵਧੀਆ ਸਿੱਖ ਉਹ ਨੇ ਜਿਹੜੇ ਸਿੱਖੀ ਦੀਆਂ ਜੜ੍ਹਾਂ 'ਚ ਆਰੀ ਪਾ ਕੇ ਰੱਖਣ, ਸਿੱਖੀ ਦੇ ਦੁਸ਼ਮਣਾਂ ਦਾ ਸਾਥ ਸਹਿਯੋਗ ਦੇਣ। ਤੇ ਸਭ ਤੋਂ ਵਧੀਆ ਪੰਜਾਬੀ ਦੀ ਪਛਾਣ ਵੀ ਹੁਣ ਇਹੀ ਹੈ ਕਿ ਉਹ ਪੰਜਾਬ ਦੇ ਹੱਕਾਂ ਨੂੰ, ਪੰਜਾਬ ਦੇ ਹਿੱਤਾਂ ਨੂੰ ਲੁੱਟਣ ਲਟਾਉਣ ਵਾਲਿਆਂ ਦਾ ਸਾਥ ਸਹਿਯੋਗ ਦੇਣ। ਇਹੋ ਜਿਹੇ ਵੇਲਿਆਂ ਦੇ ਵਿੱਚ ਅਸੀਂ ਜਿਉ ਰਹੇ ਹਾਂ। ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਕਰਨ ਕਿ ਅਸੀਂ ਹਾਰ ਨਾ ਮੰਨੀਏ, ਅਸੀਂ ਲਿਖੀਏ ਨਾ, ਅਸੀਂ ਮੁੱਚੀਏ ਨਾ, ਅਸੀਂ ਝੁਕੀਏ ਨਾ ਅਤੇ ਅਸੀਂ
ਸਿਰ ਢਾਹ ਕੇ ਮਾਰਤਾ ਜਾਈਏ, ਪਰ ਸਿਰ ਇਸ ਗੰਦੇ ਭੈੜੇ ਸਿਸਟਮ ਦੇ ਸਾਹਮਣੇ ਝੁਕਾਈਏ ਨਾ, ਤੇ ਅਸੀਂ ਇਹੋ ਜਿਹੇ ਮਹਾਨ ਤੇ ਵਧੀਆ ਪੰਜਾਬੀ ਜਾਂ ਵਧੀਆ ਸਿੱਖ ਕਦੇ ਨਾ ਬਣੀਏ ਜਿਹੋ ਜਿਹੇ ਦਿੱਲੀ ਤੇ ਨਾਗਪੁਰ ਵਾਲੇ ਬਣਾਉਣ ਨੂੰ ਫਿਰਦੇ ਆ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ। ਕੱਲ ਫੇਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।